ਖਾਲਸਾ ਜੀ, ਤੁਸੀਂ ਜੋ ਕਰਨਾ ਤਾਂ ਉਹ ਕਰ ਲਿਆ। ਤੁਹਾਡੇ ਘਰ 'ਚ ਬੜਾ ਕਲੇਸ਼ ਹੈ, ਕਦੇ ਉੱਪਰ ਕਦੇ ਨੀਚੇ, ਕਦੇ ਇੱਧਰ ਦੁਕਾਨ ਪਰ, ਕਦੇ ਉੱਧਰ, ਕਦੇ ਇੱਧਰ। ਮੈਂ ਚੱਲੀ ਹਾਂ ਜਿੱਥੇ ਕੋਈ ਵੀ ਜਾ ਨਹੀਂ ਸਕਦਾ। ਬੋਡੀ ਜਿਹੜੀ ਹੈਗੀ ਹੈ ਇਹ ਸੜਕ ਤੇ ਲਿਜਾਣ ਦੇ ਯੋਗ ਨਹੀਂ ਹੈਗੀ ਹੈ। ਕਾਨੂੰਨ ਤਾਂ ਇਹ ਕਹਿੰਦਾ ਹੈ ਕਿ ਜੋ ਵਿਅਕਤੀ ਆਪਣੀ ਜਾਨ ਦੇ ਗਿਆ, ਜੋ ਆਪਣੇ ਹੱਥੀਂ ਲਿਖ ਗਿਆ, ਉਹਨਾਂ ਦੀ ਇੱਛਾ ਪੂਰੀ ਹੋਣੀ ਚਾਹੀਦੀ ਆ। ਜਿਹੜਾ ਸਾਡਾ ਦੁੱਖ ਹੈ ਅਸੀਂ ਦੁਖੀ ਮਨ ਨਾਲ ਅੰਦਰੋਂ ਕਹਿ ਰਹੇ ਹਾਂ, ਇਹ ਸਾਡੀ ਅੰਦਰ ਦੀ ਭਾਵਨਾ ਹੈ। ਸਾਨੂੰ ਕਿਸੇ ਦਾ ਕੋਈ ਕਿਸੇ ਦੇ ਕਹਿਣ ਤੋਂ ਨਹੀਂ ਕਹਿ ਰਹੇ ਅਸੀਂ। ਜੇ ਕੱਲ੍ਹ ਨੂੰ ਸਰਕਾਰੀ ਕੋਈ ਬੰਦਾ ਆ ਕੇ ਕਹੇ ਜਾਓ ਤੁਹਾਨੂੰ ਦੂਜੀ ਪਾਰਟੀ ਨੇ ਕਰਵਾਤਾ ਹੀ ਹੈ, ਸਾਨੂੰ ਕੋਈ ਕਿਸੇ ਦਾ ਦਬਾਅ ਨਹੀਂ ਹੈਗਾ। ਸਾਨੂੰ 4 ਦਿਨ ਹੋ ਗਏ ਜੀ ਸਾਨੂੰ ਜਿਹੜਾ ਸਰਹੰਦ ਨਹਿਰ ਤੇ ਬੈਠਿਆਂ ਨੂੰ। ਸੋ ਪ੍ਰੋਫੈਸਰ ਬਲਵਿੰਦਰ ਕੌਰ ਦੇ ਭਰਾ ਹੋਣੀ ਸਾਡੇ ਨਾਲ ਮੌਜੂਦ ਨੇ। ਇਸ ਸਮੇਂ ਮੋਰਚਰੀ ਦੇ ਵਿੱਚ ਉਹਨਾਂ ਦੀ ਬੋਡੀ ਹੈ, ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ। ਬਾਈ ਜੀ, ਪਰਿਵਾਰ ਦੇ ਵਿੱਚ ਇਸ ਸਮੇਂ ਸੋਗ ਦੀ ਲਹਿਰ ਹੈ, ਪਰ ਜੋ ਦੋ ਰਾਹ ਇਹ ਬਣ ਰਹੇ ਨੇ, ਇੱਕ ਪਾਸੇ ਪਰਿਵਾਰਕ ਗੱਲ ਹੈ, ਦੂਸਰੇ ਪਾਸੇ ਯੂਨੀਅਨ ਪਹੁੰਚੀ ਹੋਈ ਹੈ। ਹੁਣ ਤੁਹਾਡੀ ਗੱਲ ਕੀ ਹੈ? ਤੁਸੀਂ ਯੂਨੀਅਨ ਵਾਲੀ ਗੱਲ ਦੇ ਨਾਲ ਸਹਿਮਤ ਹੋਣਾ ਨਾ ਜਾਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਆਪਣਾ ਫੈਸਲਾ ਲਿਆ ਹੋਇਆ? ਅਸੀਂ ਆਪਣਾ ਵੀ ਫੈਸਲਾ ਲਿਆ ਹੋਇਆ ਹੈ, ਯੂਨੀਅਨ ਵੀ ਆਪਣਾ ਫੈਸਲਾ, ਅਸੀਂ ਆਪਣਾ ਫੈਸਲਾ ਲਿਆ ਹੋਇਆ। ਪਹਿਲੇ ਸਾਡੇ ਫੈਸਲੇ ਦਾ ਜਿਹੜਾ ਉਹ ਹੋ ਜਾਏ, ਉਹ ਤੋਂ ਬਾਅਦ ਯੂਨੀਅਨ ਆਪਣਾ ਲਵੇਗੀ। ਹਾਂਜੀ, ਕਿ ਤੁਸੀਂ ਜੋ ਪਰਿਵਾਰ ਦਾ ਫੈਸਲਾ ਆਖਰੀ ਫੈਸਲਾ ਹੋਗਾ? ਸਾਡਾ ਪਰਿਵਾਰ ਦਾ ਹੀ ਹੈ ਜੋ ਦੋ ਬੰਦਿਆਂ ਦੇ ਜਿਹੜੇ ਨਾਮ ਆਏ ਆ, ਉਹਦੇ ਵਿੱਚ ਇੱਕ ਆਡੀਓ 'ਚ ਇੱਕ ਲੈਟਰ ਦੇ ਵਿੱਚ, ਤੇ ਦੋਨਾਂ ਦੇ ਕਾਰਵਾਈ ਹੋ ਕੇ ਤਫਤੀਸ਼ ਹੋ ਕੇ ਸਾਨੂੰ ਉਹਦਾ ਨਿਤਾਰਾ ਹੋਣਾ ਚਾਹੀਦਾ ਵੀ ਕੀ ਹੈ। ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਸਾਡਾ ਕਿਸੇ ਸਰਕਾਰ ਨਾਲ ਜਾਂ ਪੋਲੀਟੀਕਲ ਪਾਰਟੀ ਕਿਸੇ ਦਾ ਕਿਸੇ ਦਾ ਦਬਾਅ ਨਹੀਂ, ਕੋਈ ਪਾਰਟੀ ਦਾ ਦਬਾਅ ਨਹੀਂ, ਕੁਛ ਰਾਜਨੀਤਿਕ ਕਿਸੇ ਦੇ ਬੰਦੇ ਦਾ ਦਬਾਅ ਨਹੀਂ। ਜਿਹੜਾ ਸਾਡਾ ਦੁੱਖ ਹੈ ਅਸੀਂ ਦੁਖੀ ਮਨ ਨਾਲ ਅੰਦਰੋਂ ਕਹਿ ਰਹੇ ਹਾਂ, ਇਹ ਸਾਡੀ ਅੰਦਰ ਦੀ ਭਾਵਨਾ ਹੈ। ਸਾਨੂੰ ਕਿਸੇ ਦਾ ਕੋਈ ਕਿਸੇ ਦੇ ਕਹਿਣ ਤੋਂ ਨਹੀਂ ਕਹਿ ਰਹੇ ਅਸੀਂ। ਜੇ ਕੱਲ੍ਹ ਨੂੰ ਸਰਕਾਰੀ ਕੋਈ ਬੰਦਾ ਆ ਕੇ ਕਹੇ ਜਾਓ ਤੁਹਾਨੂੰ ਦੂਜੀ ਪਾਰਟੀ ਨੇ ਕਰਵਾਤਾ ਹੀ ਹੈ, ਸਾਨੂੰ ਕੋਈ ਕਿਸੇ ਦਾ ਦਬਾਅ ਨਹੀਂ ਹੈਗਾ ਨਾ। ਅਸੀਂ ਜੋ ਵੀ ਕਹਿੰਦੇ ਹਾਂ ਅਸੀਂ ਆਪਣੇ ਦੁਖੀ ਮਨ ਤੋਂ, ਆਪਣੀ ਆਤਮਾ ਤੋਂ ਕਹਿ ਰਹੇ ਹਾਂ। ਇੱਕ ਹੋਰ ਗੱਲ, ਜਿਸ ਤਰੀਕੇ ਦੇ ਨਾਲ ਹਰਜੋਤ ਬੈਂਸ, ਤੁਸੀਂ ਸਪੈਸੀਫਿਕ ਉਹਨਾਂ ਦਾ ਕਹਿ ਰਹੇ ਹੋ, ਕਿਸੇ ਸਰਕਾਰ ਦਾ ਨਹੀਂ ਕਹਿ ਰਹੇ। ਜਿਸ ਤਰ੍ਹਾਂ ਹਰਜੋਤ ਬੈਂਸ ਹੋਰਾਂ ਦਾ ਨਾਮ ਆਉਂਦਾ ਹੈ, ਉਸ ਤੋਂ ਬਾਅਦ ਹਰਜੋਤ ਬੈਂਸ ਹੋਣਾ ਦੀ ਟੀਮ ਜਾਂ ਕਿਸੇ ਦੇ ਵੱਲੋਂ ਤੁਹਾਡੇ ਤੱਕ ਪਹੁੰਚ ਕਿਸੇ ਤਰੀਕੇ ਦੀ ਕੋਈ? ਸਾਨੂੰ 4 ਦਿਨ ਹੋ ਗਏ ਜੀ ਸਾਨੂੰ ਜਿਹੜਾ ਸਰਹੰਦ ਨਹਿਰ ਤੇ ਬੈਠਿਆਂ ਨੂੰ। ਤਾਂ ਇਹ ਆਪਣਾ ਚਮਕੌਰ ਸਾਹਿਬ ਦੇ ਕੋਲ ਜਿਹੜਾ ਪੁਲਿਸ ਪ੍ਰਸ਼ਾਸਨ ਹੈ, ਇਹਨਾਂ ਨੇ ਸਾਡੀ ਪੂਰੀ ਹੈਲਪ ਕੀਤੀ ਹੈ। ਹਾਂਜੀ, 4 ਦਿਨ ਸਾਡੇ ਨਾਲ ਰਹੇ ਹੋ, 4 ਦਿਨ ਤੋਂ ਪੂਰੀ ਮਦਦ ਕਰੀ। ਉਹਨੇ ਲਾਈਟਾਂ ਵੀ ਲਗਵਾਈਆਂ, ਜੋ ਵੀ ਹੈ ਸਾਡੇ ਨਾਲ। ਉਹਨਾਂ ਦੇ 6-7 ਬੰਦੇ ਰਹੇ, ਡਿਪਟੀ ਸਾਹਿਬ ਸਾਡੇ ਨਾਲ ਹੀ ਰਹੇ ਤਕਰੀਬਨ ਦਿਨ ਰਾਤ। ਇਹਨਾਂ ਨੇ ਪੂਰੀ ਸਾਡੀ ਮਦਦ ਕੀਤੀ ਹੈ। ਇਹਨਾਂ ਨੇ ਡੈੱਡ ਬੋਡੀ ਸਾਡੀ ਉਹਨਾਂ ਨੇ ਲਵਾਈ ਹੈ। ਜਦੋਂ ਹੁਣ ਦੇਹ ਮਿਲੀ ਹੈ, ਉਹ ਪੁਲਿਸ ਨੇ ਲਵਾਈ? ਉਹਨਾਂ ਨੇ ਉਹਨੂੰ ਨਾਲ ਹੀ ਸੀਗੇ, ਅਸੀਂ ਵੀ ਇਕੱਠੇ ਹੋ ਕੇ ਉਹਨਾਂ ਨੂੰ ਲੱਭਿਆ ਹੈ। ਤੇ ਅਸੀਂ ਉਹਨਾਂ ਤੋਂ ਇਹ ਮੰਗ ਕਰਦੇ ਹਾਂ ਕਿ ਉਹਨੇ ਸਾਡੀ ਇੰਨੀ ਮਦਦ ਕੀਤੀ ਹੈ 3-4 ਦਿਨ ਵਿੱਚ, ਆਹ ਵੀ ਸਾਡੀ ਮਦਦ ਕਰ ਦੇਣ, ਸਾਨੂੰ ਇਨਸਾਫ ਦਵਾ ਦੇਣ। ਤੁਸੀਂ ਹੁਣ ਮਤਲਬ ਕਿ ਉਹਨਾਂ ਦੇ ਉੱਪਰ ਵੀ FIR ਚਾਹੁੰਦੇ ਹੋ, ਹਰਜੋਤ ਬੈਂਸ ਹੋਣਾ ਦੇ ਉੱਪਰ? ਉਹ ਨਹੀਂ ਕਰਨਾ ਹੈ ਜੋ ਕਰਨਾ। ਅਸੀਂ ਤਾਂ ਮੰਗ ਕਰਦੇ, ਤਫਤੀਸ਼ ਕਰਕੇ ਸਾਨੂੰ ਦੱਸਿਆ ਜਾਵੇ। ਉਹ ਪੁਲਿਸ ਦੀ ਮਰਜ਼ੀ ਹੈ, ਕੀ ਕਰਨਾ ਉਹਨੇ, ਉਹਨਾਂ ਦੀ ਮਰਜ਼ੀ ਹੈ। ਤਾਂ ਉਹਨਾਂ ਨੂੰ ਆਪਣਾ ਡਿਸੀਜਨ ਦੇ ਦਿੱਤਾ ਹੈ, ਡਿਪਟੀ ਸਾਹਿਬ ਨੇ ਦੇ ਦਿੱਤਾ ਹੈ। ਹੁਣ ਸੰਸਕਾਰ ਸੰਬੰਧੀ ਕੀ ਵਿਚਾਰ ਹੈ? ਕਦੋਂ ਸੰਸਕਾਰ ਕਰੋਗੇ? ਜਦੋਂ ਤੱਕ ਇਹ ਕੋਈ ਕਾਰਵਾਈ ਨਹੀਂ ਹੁੰਦੀ ਹੈ, ਜਦੋਂ ਤੱਕ ਕਾਰਵਾਈ ਨਹੀਂ ਹੁੰਦੀ ਅਸੀਂ ਕੋਈ ਇਹੋ ਜਿਹਾ ਨਹੀਂ ਅਜੇ ਕਰਾਂਗੇ ਕੁਛ। ਵੈਸੇ ਤੁਸੀਂ ਕਹਿੰਦੇ ਹੋ ਕਿ ਯੂਨੀਅਨ ਸਾਡੇ ਨਾਲ ਪਰਿਵਾਰਕ ਤੌਰ ਤੇ ਵਿਚਰੇ, ਪਰ ਉਸ ਤਰੀਕੇ ਦੇ ਨਾਲ ਨਹੀਂ ਜਿਸ ਤਰ੍ਹਾਂ ਪਰਿਵਾਰਕ ਯੂਨੀਅਨ ਵੱਲੋਂ ਕਿਹਾ ਜਾ ਰਿਹਾ ਵੀ ਅਸੀਂ 1 ਦਿਨ ਦੇ ਲਈ ਬੋਡੀ ਸਾਨੂੰ ਦਿੱਤੀ ਜਾਵੇ, ਜਿਹੜੀ ਆਡੀਓ ਦੇ ਵਿੱਚ ਜਾਂ ਲਿਖਤੀ ਰੂਪ 'ਚ ਗੱਲ। 1 ਦਿਨ ਦੀ ਜਿਹੜੀ ਗੱਲ ਹੈ ਨਾ ਜੀ, ਬੋਡੀ ਜਿਹੜੀ ਹੈਗੀ ਹੈ ਇਹ ਸੜਕ ਤੇ ਲਿਜਾਣ ਦੇ ਯੋਗ ਨਹੀਂ ਹੈਗੀ ਹੈ। ਹੁਣ ਇਹ ਇੱਥੇ ਹੀ ਯੂਨੀਅਨ ਸਾਡੇ ਕੋਲ ਆਈ ਹੋਈ ਹੈ। ਯੂਨੀਅਨ ਸਾਡੇ ਨਾਲ ਆਪੇ, ਅਸੀਂ ਇਹਨਾਂ ਨਾਲ ਤਾਲਮੇਲ ਬਣਾ ਕੇ ਅਸੀਂ ਇਹਨਾਂ ਨੂੰ ਸਮਝਾ ਕੇ ਅਸੀਂ ਲੈ ਜਾਵਾਂਗੇ। ਰੱਖਣ ਦੇ ਕਾਬਲ ਨਹੀਂ ਹੈ ਨਾ ਜੀ, ਸੜਕ ਤੇ ਰੱਖਣ ਦੇ ਕਾਬਲ ਨਹੀਂ ਹੈ। ਜੇ ਤਾਂ ਸੜਕ ਤੇ ਰੱਖਣ ਦੇ ਕਾਬਲ ਹੁੰਦੀ, ਨੋਰਮਲ ਹੁੰਦੀ, ਫਿਰ ਤਾਂ ਠੀਕ, ਤਾਂ ਫਿਰ ਕੋਈ ਗੱਲ ਨਹੀਂ, ਇਹਨਾਂ ਦੀ ਗੱਲ ਨਾਲ ਸਹਿਮਤ ਸੀਗੇ। ਹੁਣ ਉਹ ਸੜਕ ਤੇ ਰੱਖਣ ਦੇ ਲਾਇਕ ਨਹੀਂ ਹੈ, ਕਾਬਲ ਨਹੀਂ ਹੈ, ਕਿਉਂਕਿ 4 ਦਿਨ ਹੋ ਗਏ ਉਹਨੂੰ। ਠੀਕ ਹੈ ਨਾ? ਤੁਸੀਂ ਇੱਕ ਮੈਸੇਜ ਦਿਖਾ ਰਹੇ ਸੀ, ਜਿਹੜਾ ਤੁਸੀਂ ਆਖ ਰਹੇ ਹੋ ਕਿ ਪੁਲਿਸ ਦੇ ਵੱਲੋਂ ਫੋਨ ਜਦੋਂ ਜ਼ਬਤ ਕਰ ਲਿਆ ਗਿਆ ਸੀ, ਉਸ ਤੋਂ ਬਾਅਦ ਤੁਹਾਡੇ ਕੋਲ ਆਇਆ। ਉਹ ਮੈਸੇਜ ਦੇ ਵਿੱਚ ਭੈਣ ਕੀ ਕਹਿ ਰਹੇ ਨੇ, ਜਾਂ ਫਿਰ ਪਰਿਵਾਰਕ ਜੀ ਦੇ ਉੱਪਰ ਜਿਹੜਾ ਤੁਸੀਂ ਕਰਵਾਈ ਸੀ ਨੋਰਮਲ ਤਰੀਕੇ ਦੇ ਨਾਲ, ਤੇ ਉਸ ਤੋਂ ਬਾਅਦ ਉਹਨਾਂ ਦੀ ਅਰੈਸਟ ਵੀ ਹੋਈ ਹੈ, ਉਹਦੇ 'ਚ ਕੀ ਕਹਿ ਰਹੇ ਨੇ? ਖਾਲਸਾ ਜੀ, ਤੁਸੀਂ ਜੋ ਕਰਨਾ ਤਾਂ ਉਹ ਕਰ ਲਿਆ। ਤੁਹਾਡੇ ਘਰ 'ਚ ਬੜਾ ਕਲੇਸ਼ ਹੈ, ਕਦੇ ਉੱਪਰ ਕਦੇ ਨੀਚੇ, ਕਦੇ ਇੱਧਰ ਦੁਕਾਨ ਪਰ, ਕਦੇ ਉੱਧਰ, ਕਦੇ ਇੱਧਰ। ਮੈਂ ਚੱਲੀ ਹਾਂ ਜਿੱਥੇ ਕੋਈ ਵੀ ਜਾ ਨਹੀਂ ਸਕਦਾ, ਠੀਕ ਹੈ? ਉਹ 1158 ਫਰੰਟ ਨੂੰ ਦੇ ਦਿਓ ਤੇ 1 ਦਿਨ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਵਰੀਤ ਨੂੰ, ਅਕਬਰਪੁਰ ਵਾਲੀ ਭੈਣ ਨੂੰ ਦੇ ਦਿਓ। ਤੇ ਇੱਥੇ ਮੈਂ ਲਿਖ ਕੇ ਰੱਖਿਆ ਹੋਇਆ ਸੁਸਾਈਡ ਲੈਟਰ, ਉਹ 1158 ਫਰੰਟ ਨੂੰ ਦੇ ਦਿਓ ਤੇ 1 ਦਿਨ ਵਾਸਤੇ ਲਾਸ਼ ਵੀ ਉਹਨਾਂ ਨੂੰ ਦੇ ਦਿਓ ਮੇਰੀ। ਤੇ ਨਾਲੇ ਸਿੱਖੀ ਸਿਧਾਂਤਾਂ ਅਨੁਸਾਰ ਮੇਰੇ ਦਸਤਾਰ ਸਜਾ ਕੇ ਮੇਰਾ ਸੰਸਕਾਰ ਕਰ ਦਿਓ। ਚੰਗਾ ਜੀ, ਮੈਂ ਬਹੁਤ ਜ਼ਿਆਦਾ
ਮੈਂਟਲੀ ਡਿਸਟਰਬ ਹੋ ਗਈ ਆ। ਬਸ ਹੁਣ ਅਲਵਿਦਾ। ਫੋਨ ਡਿੱਗੀ 'ਚ ਪਿਆ ਐਕਟਿਵਾ ਦੀ ਜੀ, ਤੇ ਜਿੰਨੇ ਕੁ ਪੈਸੇ ਮੈਂ ਦੀਦੀ ਨੂੰ ਦੇਣੇ ਤੇ ਉਹਦੇ ਮੇਰੇ ਪਾਪਾ ਦੇ ਤੇ ਉਹ ਮੈਂ ਦੇ ਦਿੱਤੇ, ਤੇ ਇਹ ਚਾਬੀ ਐਕਟਿਵਾ ਦੇ ਮੈਟ ਦੇ ਨੀਚੇ। ਸੋ ਤੁਸੀਂ ਸੁਣ ਸਕਦੇ ਹੋ ਕਿੰਨੇ ਭਾਵੁਕ ਬੋਲ ਨੇ ਭੈਣ ਦੇ ਜਦੋਂ ਉਹਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨੀ ਸੀ ਉਸ ਤੋਂ ਪਹਿਲਾਂ ਦੇ। ਬਾਈ ਜੀ, ਤੁਹਾਡੇ ਨਾਲ ਕਿਸੇ ਇਸ ਸੰਬੰਧੀ ਕੋਈ ਗੱਲਬਾਤ ਉਹਨਾਂ ਦੀ ਪਹਿਲਾਂ ਹੋਈ ਕਦੀ, ਜਾਂ ਅਚਨਚੇਤ ਉਹਨਾਂ ਨੇ ਕੋਈ ਤੁਹਾਡੇ ਨਾਲ ਗੱਲ ਕੀਤੀ ਹੋਵੇ ਆਪਣੇ ਪ੍ਰੋਫੈਸ਼ਨ ਨੂੰ ਲੈ ਕੇ? ਜਿੱਦਾਂ ਪ੍ਰੋਫੈਸਰ ਲੱਗਣ ਦੇ ਲਈ ਉਹ ਉਹਨਾਂ ਨੇ ਕੀਤਾ, ਮਿਹਨਤ ਕੀਤੀ, ਪਰ ਉਸ ਤੋਂ ਬਾਅਦ ਉਹਨੂੰ ਬੂਰ ਨਹੀਂ ਪਿਆ, ਜਾਂ ਫਿਰ ਉਹਨਾਂ ਦੇ ਪਰਿਵਾਰ ਦੇ ਵਿੱਚ ਜੋ ਕੁਝ ਚੱਲਦਾ ਸੀ ਉਹਦੇ ਬਾਰੇ ਕੋਈ ਤੁਹਾਡੇ ਨਾਲ ਗੱਲ ਕੀਤੀ ਹੋਵੇ ਉਹਨਾਂ ਨੇ ਕਿ ਆਹ ਕੁਝ ਹੋ ਰਿਹਾ ਮੇਰੇ ਨਾਲ? ਝਗੜੇ ਬਾਰੇ ਉਹਨਾਂ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ, ਕੋਈ ਇਹੋ ਜਿਹੀ ਸਾਡੇ ਨਾਲ ਕਿਸੇ ਤਰ੍ਹਾਂ ਦੀ ਵੀ। ਤੇ ਉਹਨਾਂ ਨੇ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਬਾਰੇ, ਪ੍ਰੋਫੈਸਰ ਜਿਵੇਂ ਉਹ ਪੂਰੀ ਇੱਕ ਤਰੀਕੇ ਦੇ ਨਾਲ ਮੁਕੰਮਲ ਵੀ ਹੋ ਗਿਆ ਸੀ ਪ੍ਰੋਸੈਸ, ਪਰ ਕੋਰਟ ਦੇ ਵਿੱਚ ਜਾ ਕੇ ਮਾਮਲਾ ਅਟਕ ਜਾਂਦਾ ਹੈ। ਉਸ ਤੋਂ ਬਾਅਦ ਜੋ ਕੁਝ ਹੁੰਦਾ ਹੈ, ਧਰਨੇ ਲੱਗਦੇ ਨੇ, ਸਭ ਦੇ ਸਾਹਮਣੇ ਨੇ। ਇਸ ਸੰਬੰਧੀ ਕੋਈ ਤੁਹਾਡੇ ਨਾਲ ਚਰਚਾ ਕਰਦੇ ਹੋਣ, ਗੱਲਬਾਤ ਕਰਦੇ? ਇਸ ਸੰਬੰਧੀ ਕੋਈ ਨਹੀਂ। ਜਿੱਥੇ ਸਾਨੂੰ ਵੀ ਕਹਿੰਦੀ ਸੀ ਅਸੀਂ ਲੈ ਕੇ ਜਾਂਦੇ ਸੀ, ਆਪਣੀ ਗੱਡੀਆਂ ਸਾਡੇ ਕੋਲ ਹੈ, ਅਸੀਂ ਉਹਦੇ ਵਿੱਚ ਲੈ ਕੇ ਜਾਂਦੇ ਸੀ ਹਰੇਕ ਜਗ੍ਹਾ ਜਿੱਥੇ ਉਹਨੇ ਜਾਣਾ। ਜੇ ਉਧਰੋਂ ਨਹੀਂ ਟਾਈਮ ਹੈ ਤਾਂ ਅਸੀਂ ਲੈ ਕੇ ਜਾਂਦੇ ਸੀ। ਹਾਂਜੀ, 2 ਵਾਰ ਮਿਸਕੈਰੇਜ ਹੁੰਦਾ ਹੈ। ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਸਹੁਰਾ ਪਰਿਵਾਰ ਹੈ ਉਹਨਾਂ ਦੇ ਵੱਲੋਂ ਵਤੀਰਾ ਠੀਕ ਸੀ ਜਾਂ ਕਿਹੋ ਜਿਹਾ ਸੀ? ਵਤੀਰਾ ਠੀਕ ਸੀ, ਕੋਈ ਇਹੋ ਜਿਹਾ ਗਲਤ ਵਤੀਰਾ ਹੈ ਨਹੀਂ। ਬਸ ਜਿਹੜਾ ਤੁਹਾਡੇ ਕੋਲ ਮੈਸੇਜ ਹੈ ਤੁਸੀਂ ਉਸ ਨੂੰ ਆਧਾਰ ਬਣਾਇਆ ਜਦੋਂ ਤੁਸੀਂ ਮੈਸੇਜ ਦੇ ਆਧਾਰ ਤੇ ਜਿਹੜਾ ਆਇਆ ਸੀ ਉਹਦੇ ਆਪਣਾ ਹਸਬੈਂਡ ਤੇ ਕਾਰਵਾਈ ਕਰਾਈ ਆ। ਹਾਂਜੀ, ਜੋ ਮੈਸੇਜ ਦੇ ਹਿਸਾਬ ਨਾਲ। ਸੋ ਹੁਣ ਪੋਸਟਮਾਰਟਮ ਨੂੰ ਲੈ ਕੇ ਕੀ ਵਿਉਂਤ ਹੈ? ਪੋਸਟਮਾਰਟਮ ਤਾਂ ਹੁਣ ਜਦੋਂ ਤੱਕ ਸਾਡੀ ਜਿਹੜੀ ਆ ਤਸੱਲੀ ਨਹੀਂ ਹੁੰਦੀ ਆ ਉਦੋਂ ਤੱਕ ਅਸੀਂ ਅਜੇ ਨਹੀਂ ਕਰਾਂਗੇ ਪੋਸਟਮਾਰਟਮ ਬਾਰੇ। ਤੇ ਹੁਣ ਐਸਐਸਪੀ ਸਾਹਿਬ ਆਉਣਗੇ ਇੱਥੇ, ਉਹਨਾਂ ਦਾ ਕੁਝ ਕਹਿਣਾ? ਉਹਨੂੰ ਸਾਡੀ ਜਿਹੜੀ ਕਾਰਵਾਈ ਆ ਉਹ ਜੇ ਉਹ ਕਰਨਗੇ ਤਾਂ ਉਹ ਤੋਂ ਬਾਅਦ ਅਸੀਂ ਆਪਣੀ ਕਰਾਂਗੇ ਜੋ ਵੀ ਅਗਲੀ ਹੈਗੀ ਆ। ਸੋ ਇਹ ਸਨ ਭੈਣ ਬਲਵਿੰਦਰ ਕੌਰ ਪ੍ਰੋਫੈਸਰ, ਜਿਹੜੇ ਉਹਨਾਂ ਦੇ ਭਾਈ ਤੇ ਜਿਹੜੇ ਆਖ ਰਹੇ ਨੇ, ਗੱਲਬਾਤ ਕਰ ਰਹੇ ਨੇ। ਇੱਧਰ ਜਿਹੜੀ ਯੂਨੀਅਨ ਹੈ ਉਹਨਾਂ ਦਾ ਫਰੰਟ ਹੈ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ, ਫਰੰਟ ਵਾਲਿਆਂ ਦੇ ਨਾਲ। ਭੈਣੇ, ਜਿਸ ਤਰੀਕੇ ਦੇ ਨਾਲ ਹੁਣ ਗੱਲਬਾਤ ਹੋਈ ਹੈ ਇੱਥੇ ਆ ਕੇ ਪਰਿਵਾਰਕ ਜੀਆਂ ਦੇ ਨਾਲ, ਜੋ ਕੁਝ ਉਹਨਾਂ ਦਾ ਕਹਿਣਾ ਹੈ, ਕੀ ਤੁਸੀਂ ਉਹਨਾਂ ਦੇ ਨਾਲ ਸਹਿਮਤ ਹੋ ਜਾਂ ਫਿਰ ਹੁਣ ਰਣਨੀਤੀ ਕਿਹੋ ਜਿਹੀ ਉਲੀਕੋਗੇ? ਕਿਉਂਕਿ ਜੋ ਲੈਟਰ ਹੈ ਉਹ ਕੁਝ ਹੋਰ ਬਿਆਨ ਕਰਦਾ ਹੈ, ਹੁਣ ਪਰਿਵਾਰ ਨੇ ਕੁਝ ਹੋਰ ਆਖਿਆ ਹੈ, ਤੇ ਇੱਥੇ ਤੁਸੀਂ ਸਹਿਮਤੀ ਰੱਖਦੇ ਹੋ ਉਹਨਾਂ ਨਾਲ ਜਾਂ ਫਿਰ ਕੋਈ ਹੋਰ ਰਾਹ ਇਖਤਿਆਰ ਕਰੋਗੇ? ਦੇਖੋ ਸਰ, ਕਾਨੂੰਨ ਤਾਂ ਇਹ ਕਹਿੰਦਾ ਹੈ ਕਿ ਜੋ ਵਿਅਕਤੀ ਆਪਣੀ ਜਾਨ ਦੇ ਗਿਆ, ਜੋ ਆਪਣੇ ਹੱਥੀਂ ਲਿਖ ਗਿਆ, ਉਹਨਾਂ ਦੀ ਇੱਛਾ ਪੂਰੀ ਹੋਣੀ ਚਾਹੀਦੀ ਆ। ਕਿ ਅਗਰ ਆਪਾਂ ਦੇਖੀਏ ਕਿ ਕੋਰਟ, ਮਤਲਬ ਕਿ ਇਹ ਤਾਂ ਸਰਕਾਰ ਦਾ ਮਸਲਾ, ਕੋਰਟ ਦੇ ਕਾਨੂੰਨ ਵੀ ਇਹੀ ਕਹਿੰਦੇ। ਆਪਾਂ ਨੂੰ ਪਤਾ ਆ ਕਿ ਜਿਹੜਾ ਆਪਣਾ ਕੋਈ ਵੀ ਸਰਕਾਰ ਆ, ਕੋਈ ਵੀ ਵਿਅਕਤੀ ਆ, ਕਾਨੂੰਨ ਤੋਂ ਉੱਪਰ ਨਹੀਂ ਹੈਗਾ, ਤੇ ਕਾਨੂੰਨਾਂ ਦੇ ਮੁਤਾਬਕ ਤਾਂ ਉਹਨਾਂ ਦੀ ਆਖਰੀ ਇੱਛਾ ਪੂਰੀ ਕਰਨੀ ਸਰਕਾਰ ਦਾ ਫਰਜ਼ ਬਣਦਾ ਆ। ਤੇ ਜੇ ਫਿਰ ਵੀ ਜਿਹੜਾ ਪਰਿਵਾਰਿਕ ਮੈਂਬਰ ਆ ਇਸ ਚੀਜ਼ ਦੀ ਡਿਮਾਂਡ ਕਰ ਰਹੇ ਆ ਕਿ ਅਸੀਂ ਬੋਡੀ ਫਰੰਟ ਨੂੰ ਨਹੀਂ ਦੇਵਾਂਗੇ, ਤੇ ਅਸੀਂ ਪਰਿਵਾਰਿਕ ਮੈਂਬਰਾਂ ਨਾਲ ਬੈਠ ਕੇ ਗੱਲਬਾਤ ਕਰਾਂਗੇ। ਜੇ ਇਸ ਤਰੀਕੇ ਦੇ ਨਾਲ ਸਾਡਾ ਜਿਹੜਾ ਗੱਲਬਾਤ ਹੁੰਦੀ ਆ, ਫਿਰ ਅਸੀਂ ਅੱਗੇ ਦੀ ਜਿਹੜੀ ਆ ਕਾਰਵਾਈ ਕਰਾਂਗੇ।